ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲਾ ਕਮੈਂਟ ਆਇਆ ਹੈ ਸਾਡੀ ਯੂਨਾਈਟਿਡ ਨੇਸ਼ਨਸ ਦੇ ਐਲਡਰ ਅਬਿਊਜ਼ ਡੇ ਨਾਲ ਸੰਬੰਧਿਤ ਵੀਡੀਓ ਤੇ ਅਰਮਾਨ ਜੀ ਦਾ ਇਹ ਲਿਖਦੇ ਹਨ, ਬੱਚਿਆਂ ਨੂੰ ਆਪਣੇ ਆਪ ਵੱਡੇ ਹੋਣ ਦਿਓ ਤੇ ਉਹਨਾਂ ਨੂੰ ਆਪਣਾ ਆਪ ਫੈਸਲਾ ਕਰਨ ਦਿਓ ਕਿਹੜਾ ਧਰਮ ਉਹਨਾਂ ਨੇ ਅਪਣਾਉਣਾ ਹੈ ਤੇ ਕਿਹੜਾ ਨਹੀਂ। ਸਿੱਖ ਬੱਚਿਆਂ ਦੇ ਮਨਾਂ ਅੰਦਰ ਹਿੰਦੂਆਂ ਖਿਲਾਫ ਜ਼ਹਿਰ ਭਰਨਾ ਬੰਦ ਕਰੋ। ਮੇਰੇ ਮਾਤਾ ਪਿਤਾ ਨੇ ਮੈਨੂੰ ਸਿੱਖਾਂ ਜਾਂ ਮੁਸਲਮਾਨਾਂ ਖਿਲਾਫ ਕਦੇ ਕੁਝ ਨਹੀਂ ਸਿਖਾਇਆ। ਮੈਂ ਸਮਝਦਾ ਹਾਂ ਕਿ ਇਹੀ ਕਾਰਨ ਹੈ ਕਿ ਮੈਂ ਹਿੰਦੂ ਹੋ ਕੇ ਸਿੱਖੀਜ਼ਮ ਵਿੱਚ ਵਿਸ਼ਵਾਸ ਰੱਖਦਾ ਹਾਂ। ਜਿਸ ਹਿਸਾਬ ਨਾਲ ਤੁਸੀਂ ਸਿੱਖ ਬੱਚਿਆਂ ਨੂੰ ਹਿੰਦੂਆਂ ਖਿਲਾਫ ਭੜਕਾ ਰਹੇ ਹੋ ਇਹ ਸਰਾਸਰ ਗਲਤ ਹੈ। ਤੁਸੀਂ ਕਦੇ ਵੀ ਕਾਮਯਾਬ ਨਹੀਂ ਹੋਵੋਗੇ। ਜੀ ਡਾਕਟਰ ਸਾਹਿਬ। ਅਰਮਾਨ ਜੀ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਇਹਨਾਂ ਦੇ ਦਿਲੀ ਅਰਮਾਨ ਕੀ ਨੇ ਇਹ ਸ਼ਬਦਾਂ ਦੇ ਵਿੱਚ ਸਾਹਮਣੇ ਆ ਗਏ ਜੀ ਕਿ ਔਰ ਇਹ ਉਹ ਸਾਡੀ ਵੀਡੀਓ ਤੇ ਕਮੈਂਟ ਹੈ ਜਿਹਦੇ ਚ ਅਸੀਂ ਸਾਰਿਆਂ ਨੂੰ ਹੀ ਬਿਨਾਂ ਈਵਨ ਧਰਮ ਦੀ ਤਾਂ ਉਹਦੇ ਚ ਲਾਈਨ ਵੀ ਨਹੀਂ ਸੀ ਕਿ ਵੀ ਅਸੀਂ ਆਪਣੇ ਘਰ 'ਚ ਬਜ਼ੁਰਗਾਂ ਦਾ ਸਤਿਕਾਰ ਕਰੀਏ, ਕਿਉਂਕਿ ਯੂਨਾਈਟਿਡ ਨੇਸ਼ਨਸ ਦਾ ਐਲਡਰ ਅਬਿਊਜ਼ ਡੇ ਦੇ ਮੌਕੇ ਤੇ ਉਹ ਡਿਸਕਸ਼ਨ ਸੀ ਔਰ ਉਹਦੇ 'ਚ ਅਸੀਂ ਇਹ ਕਿਹਾ ਸੀ ਕਿ ਵੀ ਜਿਨ੍ਹਾਂ ਘਰਾਂ ਦੇ ਵਿੱਚ ਧਾਰਮਿਕ ਮਾਹੌਲ ਹੈ, ਮਾਵਾਂ ਜਪਜੀ ਪੜ੍ਹਦੇ ਹੈ, ਆਟਾ ਗੁੰਨਦੇ ਆ, ਬੱਚਿਆਂ ਨੂੰ ਜਿਹੜਾ ਹੈ ਉਹ ਤਿਆਰ ਕਰਦੀਆਂ ਨੇ ਔਰ ਘਰ 'ਚ ਰਹਿ ਰਾਸ ਹੁੰਦਾ ਹੈ, ਸਿੱਖੀ ਦੀ ਗੱਲ ਹੁੰਦੀ ਹੈ ਔਰ ਸਵੇਰੇ ਸ਼ਾਮ ਜਿਸ ਘਰ 'ਚ ਉਹ ਮਾਹੌਲ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਸ ਕਿਸਮ ਦੀ ਸੋਚ ਵਾਲਿਆਂ ਨੂੰ, ਅਸੀਂ ਫਰੈਜ਼ਨੋ ਵਾਲਿਆਂ ਦੀ ਗੱਲ ਕਰਕੇ ਹਟੇ ਹਾਂ ਕਿ ਬਈ ਉਹਨਾਂ ਨੂੰ ਕਿਵੇਂ ਵਿੱਚ ਵਾੜਿਆ ਤੇ ਉਹਨਾਂ ਨੇ ਅਲਟੀਮੇਟਲੀ ਕੀ ਕੀਤਾ ਤੇ ਇਹ ਜਿਹੜੇ ਇਹਨਾਂ ਨਾਲ ਅਜੇ ਕੋਈ ਔਰ ਕਦੇ ਵੀ ਸਾਡੀਆਂ ਇਸ ਵੇਲੇ ਆਲਮੋਸਟ 4,500 ਤੋਂ ਜ਼ਿਆਦਾ ਵੀਡੀਓਜ਼ ਅਪਲੋਡਡ ਨੇ 3.5 ਸਾਲ 'ਚ ਔਰ ਉਸ ਤੋਂ ਇਲਾਵਾ ਦੂਸਰੇ ਲੈਕਚਰਸ ਨੇ। ਕੋਈ ਇੱਕ ਵੀ ਸਬੂਤ ਇਸ ਕਿਸਮ ਦਾ ਕਿ ਜਿਹਦੇ 'ਚ ਅਸੀਂ ਕਦੇ ਹਿੰਦੂ ਧਰਮ ਦੇ ਖਿਲਾਫ ਜਾਂ ਕਿਸੇ ਹੋਰ ਧਰਮ ਦੇ ਖਿਲਾਫ ਕਿਹਾ ਹੋਏ, ਜੇ ਕਿਹਾ ਹੁੰਦਾ ਤਾਂ ਹੁਣ ਤੱਕ ਇਹ ਸਾਨੂੰ ਅਦਾਲਤ 'ਚ ਲੈ ਕੇ ਗਏ ਹੁੰਦੇ। ਜਿਹੜੇ ਕਿ ਸਾਰੇ ਬੈਠੇ ਨੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਹੈ ਵੀ ਹੱਥ ਕਿੱਥੋਂ ਪਾਉਣ ਔਰ ਇਹ ਜਿਹੜਾ ਹੈ ਇਹ ਇਵੇਂ ਹੀ ਹੈ ਜਿਵੇਂ ਤੁਸੀਂ ਕਿਸੇ ਨੂੰ ਇਹ ਕਹੋ ਜੀ ਤੂੰ ਅਮਕੇ ਮੌਕੇ ਇਹ ਕਿਹਾ ਜਾਂ ਅਮਕੇ ਮੌਕੇ ਉਹ ਕਿਹਾ। ਪਹਿਲੀ ਗੱਲ ਤਾਂ ਇਹ ਹੈ ਕਿ ਵੀ ਜੇ ਇਹਨਾਂ ਨੂੰ ਇਹ ਲੱਗਦਾ ਹੈ ਕਿ ਜੀ ਇਹ ਸਿੱਖਾਂ ਔਰ ਮੁਸਲਮਾਨਾਂ ਦੇ ਖਿਲਾਫ ਨਹੀਂ ਨੇ, ਇਹਨਾਂ ਨੂੰ ਭੜਕਾਇਆ ਨਹੀਂ ਹੈ ਕਿਸੇ ਮਾਪਿਓ ਨੇ, ਇਹ ਤਾਂ ਸਿੱਖੀ ਦੀ ਜੇ ਇਹਨਾਂ ਨੂੰ ਸਿੱਖ ਧਰਮ ਦੀ ਮਾੜੀ ਮੋਟੀ ਵੀ ਸਮਝ ਹੈ ਤੇ ਅਸੀਂ ਕੱਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਜ਼ਿਕਰ ਕਰਦੇ ਹਾਂ, ਉਹਨਾਂ ਦੀ 177ਵੀਂ ਬਰਸੀ ਦੇ ਮੌਕੇ ਕਿਹਾ ਸੀ ਵੀ ਅਸੀਂ ਤਾਂ 100 ਸਾਲ ਮੁਗਲ ਔਰ ਅਫਗਾਨ ਜਿਹੜੇ ਰੂਲਰ ਸੀ, ਜਿਹੜੇ ਇਸਲਾਮ 'ਚ ਯਕੀਨ ਰੱਖਣ ਵਾਲੇ ਸੀ, ਉਹਨਾਂ ਦੇ ਹੱਥਾਂ 'ਚ ਪਰਸੀਕਿਊਟ ਹੋਏ, ਪਰ ਜੇ ਰਾਜ ਭਾਗ ਆਇਆ ਤੇ ਇੱਕ ਵੀ ਮੁਸਲਮਾਨ ਦਾ ਧਰਮ ਨਹੀਂ ਬਦਲਿਆ ਗਿਆ, ਉਸ ਰਾਜ ਨੂੰ ਸ਼ੇਅਰ ਕੀਤਾ। ਤੁਹਾਡੇ ਵਡੇਰੇ ਜਿਹੜੇ ਮਿਸ਼ਰ ਤੇ ਡੋਗਰੇ ਆ ਉਹਨਾਂ ਨੂੰ ਲਿਆ ਕੇ ਵਿੱਚ ਵਾੜਿਆ, ਜਿਹੜੇ ਤੁਸੀਂ ਦਿੱਲੀ ਈਸ਼ਵਰੋ ਕਹਿੰਦੇ ਸੀ 1000 ਸਾਲ, ਪਰ ਮੁੜ ਕੇ ਜੋ ਤੁਸੀਂ ਕੀਤਾ ਉਹ ਸਾਹਮਣੇ ਹੀ ਹੈ। ਸੋ ਕੁੱਲ ਮਿਲਾ ਕੇ ਮੈਂ ਇਸ ਨੂੰ ਇਸ ਲਈ ਚੁਣਿਆ ਪੜ੍ਹਨ ਲਈ ਵੀ ਕਿ ਇਹ ਦੇਖੋ ਕਿ ਸਾਡੇ ਲੋਕਾਂ ਦੀ ਓਪਨਨੈਸ ਕਿੱਥੋਂ ਤੱਕ ਚਲੀ ਜਾਂਦੀ ਹੈ ਔਰ ਇਹਨਾਂ ਨੂੰ ਕਿੰਨੀ ਤਕਲੀਫ ਹੁੰਦੀ ਹੈ ਜੇ ਇੰਨਾ ਵੀ ਕਿਹਾ ਜਾਏ ਕਿ ਸਾਡੇ ਘਰਾਂ ਦੇ ਵਿੱਚ ਸਿੱਖੀ ਦਾ ਮਾਹੌਲ ਹੋਣਾ ਚਾਹੀਦਾ। ਇਹਨਾਂ ਨੂੰ ਤਾਂ ਚੰਗਾ ਲੱਗਦਾ ਹੈ ਵੀ ਸਿੱਖ ਜਿਹੜੇ ਨੇ ਉਹ ਬਿਲਕੁਲ ਡਰੱਗੀ ਹੋ ਜਾਣ, ਧਰਮ ਤੋਂ ਦੂਰ ਹੋ ਜਾਣ, ਇਹਨਾਂ ਦਾ ਸਾਰਾ ਕੁਝ ਜਿਹੜਾ ਹੈ ਖਿਲਰ ਜਾਏ। ਸੋ ਇਹ ਹੁਣ ਇਹਨਾਂ ਦਾ ਅਰਮਾਨ ਹੈ ਤੇ ਇਹ ਅਰਮਾਨ ਜਿਹੜਾ ਇਹਨਾਂ ਦਾ ਪੂਰਾ ਨਹੀਂ ਹੋਣਾ। ਸਿੱਖ ਆਪਣੇ ਧਰਮ ਨਾਲ ਵੀ ਜੁੜਨਗੇ, ਅਲਟੀਮੇਟਲੀ ਆਪਣਾ ਨੇਸ਼ਨ ਵੀ ਬਣਾਉਣਗੇ, ਪਰ ਉਹ ਨੇਸ਼ਨ ਔਰ ਅਦਰਵਾਈਜ਼ ਵੀ ਸਾਡੀ ਹਿੰਦੂਆਂ ਦੇ ਨਾਲ ਕੋਈ ਨਫ਼ਰਤ ਨਹੀਂ ਹੈ, ਧਰਮ ਦੇ ਨਾਲ ਨਹੀਂ ਹੈ, ਇੰਡੀਅਨ ਸਟੇਟ ਨਾਲ ਸਾਡੀ ਲੜਾਈ ਹੈ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਣੀ ਸ਼ਲੋਕ ਵਾਰਾਂ ਤੇ ਵਧੀਕ, ਕਿਉਂਕਿ ਇਹ ਸਿਰਲੇਖ ਹੈ। ਗੁਰੂ ਅਰਜਨ ਸਾਹਿਬ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਇਸ ਫਾਰਮ ਦੇ ਵਿੱਚ ਲਿਆਂਦਾ ਸੋ ਜ਼ਾਹਰ ਹੈ ਕਿ ਵਾਰ ਦੀ ਰਚਨਾ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਨੇ ਕੀਤੀ ਸੀ। ਉਸ ਦੀਆਂ ਪੌੜੀਆਂ ਸਨ ਵਾਰ ਦੀਆਂ। ਗੁਰੂ ਅੰਗਦ ਸਾਹਿਬ ਨੇ ਸਿਰਫ ਸ਼ਲੋਕ ਲਿਖੇ ਨੇ, 62 ਸ਼ਾਇਦ ਉਹਨਾਂ ਦੀ ਗਿਣਤੀ ਹੈ। ਸੋ ਗੁਰੂ ਅਰਜਨ ਸਾਹਿਬ ਨੇ ਹਰ ਵਾਰ ਜਿਹੜੀ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਸੀ ਉਹਦੇ ਨਾਲ 2-2 ਸ਼ਲੋਕ ਉਹਨਾਂ ਨੇ ਆਲਮੋਸਟ ਲਿਖ ਕੇ ਉਹਨਾਂ ਨੂੰ ਕੰਪਲੀਟ ਕੀਤਾ। 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ। ਪਰ ਇਸ ਤੋਂ ਬਾਅਦ ਵੀ ਸ਼ਲੋਕ ਜਿਹੜੇ ਜਿਨ੍ਹਾਂ ਦੀ ਗਿਣਤੀ ਜ਼ਿਆਦਾ ਸੀ ਵੱਧ ਗਏ, ਉਹ ਗੁਰੂ ਸਾਹਿਬ ਨੇ ਅੰਗ 1410 ਦੇ ਵਿੱਚ ਸ਼ਲੋਕ ਵਾਰਾਂ ਤੇ ਵਧੀਕ ਦੇ ਸਿਰਲੇਖ ਥੱਲੇ ਦਿੱਤੇ ਔਰ ਅਸੀਂ ਉਹਨਾਂ ਨੂੰ ਚੋਂ ਜਿਹੜਾ ਹੈ ਅੱਜ ਦੂਸਰਾ ਸ਼ਲੋਕ ਪਿਕ ਕੀਤਾ ਔਰ ਉਹ ਮਹੱਲਾ ਪਹਿਲਾ ਦਾ ਸ਼ਲੋਕ ਹੈ। ਸੁਣ ਮੁੰਦੇ ਹਰਣਾਖੀਏ ਗੂੜਾ ਵੈਣ ਅਪਾਰ, ਪਹਿਲਾ ਵਸਤ ਸਿੰਜਾਨ ਕੈ ਤਾਂ ਕੀਚੈ ਵਾਪਾਰ, ਦੋਹੀ ਦਿੱਤੈ ਦੁਰਜਣਾ ਮਿੱਤਰਾਂ ਕੂ ਜੈਕਾਰ,
ਜਿਤ ਦੋਹੀ ਸੱਜਣ ਮਿਲਣ ਲੋਹੋ ਮੁੰਦੇ ਵਿਚਾਰ ਤਨ ਮਨ ਦੀਜੈ ਸੱਜਣਾ ਐਸਾ ਹੱਸਣ ਸਾਰ ਤਿਸੋਂ ਨਿਉ ਨ ਕੀਚਈ ਜੇ ਦਿਸੈ ਚੱਲਣ ਹਾਰ ਨਾਨਕ ਜਿਨੀ ਇਵ ਕਰ ਬੁਝਿਆ ਤਿਨਾ ਵਿਟੋਂ ਕੁਰਬਾਨ। ਹੁਣ ਮੈਂ ਕਈ ਵਾਰ ਸੋਚਦਾ ਹਾਂ ਵੀ ਅਸੀਂ ਜਦੋਂ ਬਾਣੀ ਦੀ ਵਿਚਾਰ ਕਰਦੇ ਹਾਂ, ਗੁਰੂ ਨਾਨਕ ਸਾਹਿਬ ਗੁਰੂ ਸਾਹਿਬਾਨ ਨੇ ਇਨਸਾਨੀ ਸੁੰਦਰਤਾ ਦੇ ਵਿੱਚ, ਜਿਹਦੇ ਵਿੱਚ ਬੇਸ਼ੱਕ ਉਹ ਕੁਦਰਤ ਦਾ ਸੁਹੱਪਣ ਹੈ, ਇਨਸਾਨੀ ਸੁਹੱਪਣ ਹੈ, ਔਰਤ ਦਾ ਸੁਹੱਪਣ ਹੈ, ਉਹਨਾਂ ਸਾਰਿਆਂ ਦੇ ਅਲੰਕਾਰ ਇਸਤੇਮਾਲ ਕਰਕੇ ਯਾਦ ਕਰਵਾਇਆ ਕਿ ਇਹ ਸੁਹੱਪਣ ਜਿਹੜਾ ਤੁਹਾਨੂੰ ਰੱਬ ਨੇ ਦਿੱਤਾ ਹੈ, ਇਹ ਕਿਤੇ ਤੁਹਾਡਾ ਦੁਸ਼ਮਣ ਨਾ ਬਣ ਜਾਏ, ਕਿਤੇ ਧਨ ਜੋਬਨ ਦੋਏ ਵੈਰੀ ਹੋਏ। ਤੁਹਾਡੇ ਕੋਲ ਧਨ ਹੈ, ਤੁਹਾਡੇ ਕੋਲ ਜੋਬਨ ਹੈ, ਜਵਾਨੀ ਹੈ, ਖੂਬਸੂਰਤੀ ਹੈ, ਇਹਨੂੰ ਕਿਤੇ ਇਆਸ਼ੀ ਦੇ ਵਿੱਚ ਨਾ ਰੋਲ ਦੇਣਾ, ਰੱਬ ਤੋਂ ਦੂਰੀ ਨਾ ਬਣਾ ਲੈਣਾ। ਔਰ ਇਸ ਸ਼ਲੋਕ ਦੇ ਵਿੱਚ ਵੀ ਜਿਹੜਾ ਸ਼ਬਦ ਗੁਰੂ ਨਾਨਕ ਸਾਹਿਬ ਨੇ ਇਸਤੇਮਾਲ ਕੀਤੇ, ਮੁੰਦਾ ਸ਼ਬਦ ਪੰਜਾਬੀ ਦਾ ਜਾਂ ਪੁਰਾਤਨ ਦੇ ਵਿੱਚ ਇੱਕ ਨੌਜਵਾਨ ਖੂਬਸੂਰਤ ਮੁਟਿਆਰ ਦੇ ਲਈ ਇਸਤੇਮਾਲ ਹੁੰਦਾ ਹੈ, ਹੋਰ ਵੀ ਥਾਵਾਂ ਤੇ। ਹਰਨ ਆਖੀਏ ਕਿ ਜਿਸ ਦੀਆਂ ਅੱਖਾਂ ਹਿਰਨ ਵਰਗੀਆਂ ਨੇ, ਕਿ ਹਿਰਨ ਦੀਆਂ ਅੱਖਾਂ ਵਰਗੀ ਸੋਹਣੀ ਮੁਟਿਆਰੇ ਗੂੜਾ ਵੈਣ ਅਪਾਰ, ਇਸ ਗੱਲ ਦੇ ਉੱਤੇ ਤੂੰ ਡੂੰਘਾ ਵਿਚਾਰ ਕਰ। ਇਹ ਹਰ ਇਨਸਾਨੀ ਰੂਹ ਨੂੰ ਸੰਬੋਧਨ ਕੀਤਾ ਜੀ। ਪਹਿਲਾਂ ਵਸਤ ਸਿੰਜਾਣ ਕੇ ਤਾਂ ਕੀਚੈ ਵਾਪਾਰ। ਜਦੋਂ ਤੁਸੀਂ ਵਪਾਰ ਕਰਦੇ ਹੋ, ਪਹਿਲਾਂ ਤੁਸੀਂ ਵਸਤੂ ਨੂੰ ਸਿੰਜਾਣਦੇ ਹੋ, ਪਛਾਣਦੇ ਹੋ, ਚੁੱਕ ਕੇ ਦੇਖਦੇ ਹੋ ਕਿ ਇਹਦੀ ਕੀ ਕੀਮਤ ਪਾਣੀ ਹੈ। ਦੋਹੀ ਦਿੱਤੈ ਦੁਰਜਣਾ ਮਿੱਤਰਾਂ ਕੂ ਜੈਕਾਰ, ਕਿ ਇਹ ਦੁਹਾਈ ਹੈ ਦੁਰਜਨ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਤੋਂ ਵਿੱਥ ਪਾਓ। ਔਰ ਜਿਹੜੇ ਮਿੱਤਰ ਨੇ ਰੱਬ ਦੀ ਬੰਦਗੀ, ਚੰਗੇ ਲੋਕਾਂ ਦੀ ਸੰਗਤ, ਜੀਵਨ ਦੇ ਵਿੱਚ ਪਰਉਪਕਾਰ, ਇਹਨਾਂ ਨੂੰ ਜੈਕਾਰ, ਇਹਨਾਂ ਦੇ ਵੱਲ ਤੁਹਾਡਾ ਝੁਕਾਅ ਹੋਏ। ਜਿਤ ਦੋਹੀ ਸੱਜਣ ਮਿਲਣ, ਉਸ ਦੁਹਾਈ ਦੇ ਨਾਲ, ਉਸ ਵਿਚਾਰ ਦੇ ਨਾਲ, ਜਿਹਦੇ ਨਾਲ ਸੱਜਣਾ ਦੇ ਨਾਲ ਮਿਲਾਪ ਹੋਏ, ਰੱਬ ਦੇ ਬੰਦਿਆਂ ਦੇ ਨਾਲ ਮਿਲਾਪ ਹੋਏ। ਲੋਹ ਮੁੰਦੇ ਵਿਚਾਰ, ਉਹ ਮੁਟਿਆਰ, ਉਹ ਅਨਐਕਸਪੀਰੀਅੰਸਡ ਸੋਲ, ਉਹਨਾਂ ਨੂੰ ਤੂੰ ਵਿਚਾਰ ਕਰ, ਉਹਨਾਂ ਲੋਕਾਂ ਦੀ ਸੰਗਤ ਮਾਣ ਜਿਹੜੇ ਇਸ ਰਸਤੇ ਤੇ ਲਿਆਂਦੇ ਨੇ। ਤਨ ਮਨ ਦੀਜੈ ਸੱਜਣਾ ਐਸਾ ਹੱਸਣ ਸਾਰ, ਜੇ ਜ਼ਿੰਦਗੀ ਦੇ ਵਿੱਚ ਹਾਸਾ ਲੈਣਾ, ਖੁਸ਼ੀ ਹੈ, ਔਰ ਜਿਹੜਾ ਰੱਬ ਹੈ ਉਸ ਦੇ ਸਾਹਮਣੇ ਤੁਸੀਂ ਆਪਣਾ ਤਨ ਮਨ ਅਰਪਣ ਕਰਦੇ ਹੋ, ਤਾਂ ਹੀ ਤੁਹਾਡਾ ਹੱਸਣਾ, ਤੁਹਾਡਾ ਜੀਵਨ ਦੀ ਖੇਡ ਜਿਹੜੀ ਹੈ ਉਹ ਸ੍ਰੇਸ਼ਟ ਬਣਦੀ ਹੈ। ਅਖੀਰ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਤਿਸੋਂ ਨਿਹੋ ਨਾ ਕੀਚਈ ਜੇ ਦਿਸੈ ਚੱਲਣ ਹਾਰ। ਜਿਹਨੇ ਚਲੇ ਜਾਣਾ ਇਹ ਸੰਸਾਰ, ਝੂਠੇ ਮੋਹ ਦੇ ਵਿੱਚ, ਮਾਇਆ ਦੇ ਨਾਲ ਅਸੀਂ ਜਿਹੜਾ ਉਹ ਨਾ ਲਾਈਏ ਆਪਣਾ ਨੇ। ਨਾਨਕ ਜਿਨੀ ਇਵ ਕਰ ਬੁਝਿਆ ਤਿਨਾ ਵਿਟੋਂ ਕੁਰਬਾਨ। ਕਿ ਭਾਈ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆਈ, ਜਿਨ੍ਹਾਂ ਰੂਹਾਂ ਨੂੰ ਕਿ ਅਲਟੀਮੇਟਲੀ ਟਰੂਥ ਰੱਬ ਨਾਲ ਜੋੜਨਾ ਹੈ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹੈ, ਕੁਰਬਾਨ ਜਾਂਦਾ ਹੈ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵੀਅਰਸ ਕੋਲ ਨੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।